अस्सलाम वालेकुम जी। मैं ਤੁਹਾਡੀ ਆਪਣੀ ਪੀਨੋ ਭੰਬੀਰੀ ਤੁਹਾਡੇ ਕੋਲ ਪ੍ਰੋਗਰਾਮ ਲੈ ਕੇ ਆ ਰਹੀ ਹਾਂ ਬੜਾ ਅੱਛਾ ਤੇ ਬੜਾ ਖੂਬਸੂਰਤ। ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਕਮੈਂਟਸ ਵੀ ਕਰਨਾ, ਸ਼ੇਅਰ ਵੀ ਕਰਨਾ ਤੇ ਬੜੇ ਇਸ ਚੈਨਲ ਤੇ ਤੁਹਾਨੂੰ ਅੱਛੇ ਪ੍ਰੋਗਰਾਮ ਮਿਲਣਗੇ ਪੀਨੋ ਭੰਬੀਰੀ ਦੇ। ਵੇ ਤੂੰ ਕੀ ਕਾਦੇ ਲਈ ਘੂਰੀਆਂ ਪਾਉਣ ਡੇ ਆ, ਕੀ ਗੱਲ ਕੀ ਵੇਖਣ ਡੇ ਆ? ਵੇ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ, ਆ ਜਿਹੜਾ ਲਾਲ ਘੰਟੀ ਵਾਲਾ ਬਟਨ ਆ ਨਾ ਇਹ ਪਹਿਲੇ ਦਬਾਉਣਾ ਵਾ ਤਾਂ ਕਿ ਤੁਸੀਂ ਬਟਨ ਦਬਾਓ ਸਾਡਾ ਹਰ ਪ੍ਰੋਗਰਾਮ ਤੁਹਾਡੇ ਕੋਲ ਚੱਲ ਕੇ ਆ ਪਾਵੇ ਤੇ ਨਾਲੇ ਪੀਨੋ ਭੰਬੀਰੀ ਤੁਹਾਡੇ ਕੋਲ ਆ ਪਾਵੇ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਬੜੇ ਅੱਛੇ ਫੈਸਲਾਬਾਦ ਦੇ ਸੁਪਰ ਸਟਾਰ ਫਨਕਾਰ ਬੈਠੇ ਨੇ ਕਿ ਜਿਨ੍ਹਾਂ ਦੇ ਵਿੱਚੋਂ ਮੁੰਨਾ ਸਿਟੀ 41 ਔਰ ਜੇ ਬੱਟ ਤੇ ਭਾਈ ਉਹਨਾਂ ਦਾ ਕੀ ਨਾਮ ਹੈ? ਅਜ਼ਰ ਮਲਕ। ਇਹ ਮਲਕ ਬਰਾਦਰੀ ਨਾਲ ਤਲਕ ਦੇਖੋ। ਹਾਂਜੀ आजम मलक ਇਹਨਾਂ ਦਾ ਜੀ ਆਜ਼ਮ ਮਲਕ। ਅੱਛਾ ਤੁਸੀਂ ਕਿਤੇ ਆਜ਼ਮ ਮਾਰਕੀਟ ਦੇ ਮਾਲਕ ਤਾਂ ਨਹੀਂ? ਅੱਛਾ ਇੱਕ ਮਿੰਟ। ਹਾਏ ਲਾ ਵੇ ਤੂੰ ਕਿਧਰੋਂ ਦੀ ਲੰਘ ਗਿਆ ਵੇ ਅੰਤਰ ਜਾਣਿਆ ਤੈਨੂੰ ਨਹੀਂ ਪਤਾ ਰਿਕਾਰਡਿੰਗ ਹੋਣ ਡਈ ਆ ਹੈ? ਅੱਛਾ ਚਲ ਕੋਈ ਐਸੀ ਗੱਲ ਨਹੀਂ। ਅੱਛਾ ਕੀ ਨਾਂ ਜੀ ਤੁਹਾਡਾ? ਆਜ਼ਮ ਮਲਕ। ਤੁਸੀਂ ਪਹਿਲੇ ਮੈਨੂੰ ਕਿਤੇ ਦੇਖਿਆ ਪੀਨੋ ਭੰਬੀਰੀ ਨੂੰ? ਤੁਹਾਨੂੰ ਇੱਕ ਦੋ ਵਾਰੀ ਖਾਬ 'ਚ ਦੇਖਿਆ। ਹਾਏ ਔਲਾਦ ਵੇ ਤੇਰੇ ਸਦਕੇ ਜਾਵਾਂ ਤੂੰ ਸਵੇਰ ਉੱਠ ਕੇ ਨਹਾਤਾ ਨਹੀਂ ਹੈਂ? ਬੜੇ ਤੇਰੇ ਖਰੌੜੇ ਵਰਗੇ ਨੈਣ ਨਕਸ਼ਾ। ਉਲਟੀ ਕਰਦੀ ਸੀ। ਇੱਕ ਮਿੰਟ ਠਹਿਰ ਜਾਵੇ ਮੁੰਨਿਆ ਤੇਰੇ ਵੱਲ ਵੀ ਹੋਣੀ ਆ, ਪਹਿਲਾਂ ਇਹਨਾਂ ਨੂੰ ਤੇ ਪੁੱਛ ਲੈਣ ਦੇ। ਹਾਂ ਜੇ ਬੱਟ ਕੀ ਹਾਲ ਆ ਤੇਰਾ? ਕੀ ਗੱਲ ਬੜਾ ਚੌੜਾ ਹੋ ਕੇ ਬੈਠਾ, ਕਣਕ ਦੀ ਵਾਢੀ ਕਰਕੇ ਆਇਆ? ਬੋ ਨਾ ਆਵੇ ਅਗਰਬੱਤੀਆਂ ਲਾ ਲਾ। ਹਾਏ ਮੈਂ ਮਰ ਗਈ ਮੁੰਨਿਆ। ਮੇਰੀ ਸੁਣ ਲੈ ਗੱਲ ਮੁੰਨਿਆ, ਗੱਲ ਤੇਰੀ ਬਿਲਕੁਲ ਸੱਚੀ ਆ ਗੱਲ ਤੇਰੀ। ਇਹ ਪੀਨੋ ਭੰਬੀਰੀ ਤੇਰੇ ਨਾਲ ਆ, ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਠੀਕ। ਮੁੰਨੇ ਦੀ ਇੱਜ਼ਤ ਕਰਨੀ ਆ। ਇਹ ਆਪਣੀ ਬਰਾਦਰੀ 'ਚ ਸਭ ਤੋਂ ਦਲੇਰ ਆਦਮੀ ਆ, ਸਭ ਤੋਂ ਡੂੰਘੇ ਗਟਰ 'ਚ ਇਹੀ ਉਤਰਦਾ। ਤੂੰ ਐਡਾ ਲਾਲ ਸੂਟ ਪਾਇਆ, ਤੂੰ ਸਟਿੰਗ ਵਾਲਿਆਂ ਦਾ ਖੁਸਰਾ। ਹਾਏ ਮੈਂ ਮਰ ਗਿਆ ਮੁੰਨਿਆ। ਮੇਰੀ ਮੁੰਨੇ ਨੂੰ ਕੁਛ ਨਹੀਂ ਕਹਿਣਾ, ਮੁੰਨਾ ਸ਼ਹਜ਼ਾਦਾ ਆਦਮੀ ਹੈ। ਕੁਛ ਕਹਿਣਾ ਮੁੰਨਾ ਨਾ ਪਹਿਲੇ ਵਕੀਲ ਸੀ, ਲੋਕਾਂ ਨੂੰ ਤਲਾਕਾਂ ਲਿਖ ਕੇ ਦਿੰਦਾ ਸੀ। ਇੱਕ ਦਿਨ ਸਾਰੀ ਦਿਹਾੜੀ ਦਫ਼ਤਰ 'ਚ ਬੈਠਾ ਰਿਹਾ ਤੇ ਕੋਈ ਗਾਹਕ ਨਹੀਂ ਆਇਆ, ਆਪਣੇ ਘਰ ਹੀ 3 ਤਲਾਕਾਂ ਲਿਖ ਕੇ ਭੇਜਤੀਆਂ। ਇਹਦੇ ਭਰਾ ਨੂੰ ਵੀ ਕਰੋਨਾ ਆਇਆ ਨੇ, ਪੁਲਿਸ ਵਾਲਿਆਂ ਨੇ ਫੋਨ ਕਰਨਾ ਤੇ ਬਾਜੀ ਵਾਲਿਆਂ ਨੂੰ ਕਰਤਾ। ਹਾਏ ਐਡਾ ਪਾਗਲ ਆ ਮੁੰਨਾ। ਟੇਕਨ 3 ਦਾ ਖੁਸਰਾ ਨਹੀਂ, ਉਹਨੂੰ ਫੋਨ ਕਰਕੇ ਕਹਿੰਦਾ ਤੂੰ ਮਹਿੰਦੀ ਤੇ ਹੋਣਾ। ਇਹ ਵੀ ਟੇਕਨ 3 ਗੇਮ ਖੇਡ ਰਹੇ ਸਾਰੇ ਖਿਲਾੜੀ ਮਿਲ ਗਏ। ਜਦੋਂ ਐਂਡ ਵਾਲੀ ਬੁਲਾਈ ਤਾਂ ਬਿਸਮਿਲ੍ਲਾ ਪੜਨ ਲੱਗ ਗਏ। ਮੁੰਨਿਆ ਮੈਂ ਤੇਰੀ ਗੱਲ ਦਾ ਗੁੱਸਾ ਨਹੀਂ ਕਰਦੀ ਕਿਉਂਕਿ ਮੈਂ ਪੀਨੋ ਭੰਬੀਰੀ ਆ। ਮੁੰਨੇ ਦੇ ਮਹੱਲੇ 'ਚ ਕੁੱਤਾ ਮਰਿਆ ਤੇ ਕੋਲੋਂ ਦੀ ਨੱਕ ਫੜ ਕੇ ਤੁਰਿਆ ਜਾਏ ਤੇ ਕੁੱਤਰਾ ਉੱਠ ਕੇ ਬਹਿ ਗਿਆ। ਕਹਿੰਦੇ ਵੇ ਮੁੰਨਿਆ ਤੇਰੀ ਬੋ ਨਾਲ ਤਾਂ ਮੈਂ ਮਰਿਆ। ਇੱਕ ਬੰਦੇ ਨੇ ਫੋਨ ਕਰਕੇ ਕਹਿੰਦਾ ਘਰ ਆ, ਅੰਮੀ ਨਹੀਂ ਠੀਕ ਹੋ। ਕਹਿੰਦਾ ਇਹ ਗੱਲ ਮੈਂ ਤੈਨੂੰ 2 ਸਾਲ ਤੋਂ ਕਹਿ ਰਿਹਾ। ਮੁੰਨੇ ਤੂੰ ਬਿਲਕੁਲ ਸਹੀ ਕਹਿੰਦੀ। ਮੁੰਨੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ। ਇਹਨੂੰ ਗੌਰ ਨਾਲ ਵੇਖੋ, ਮਹੱਲੇ 'ਚ ਨਿਆਣੇ ਨਹੀਂ ਖੇਡਦੇ ਵੀਡੀਓ ਗੇਮ ਟੋਕਨ ਪਾ ਕੇ ਰੁਪਈਆ ਇੱਧਰ ਕੇ ਕਾਰਟੂਨ ਵਿੱਚ ਹੁੰਦੇ, ਨਾਲ ਦਾ ਬੱਚਾ ਨਾਲ ਦੇ ਨੂੰ ਕਹਿੰਦਾ ਓਏ ਆ ਨਾ ਲਵੀਂ ਜਲਦੀ ਮਰ ਜਾਂਦਾ ਹੀ। ਇੱਕ ਮੁੰਨਿਆ ਮੇਰੀ ਗੱਲ ਸੁਣ। ਮੁੰਨਾ ਵੇ ਤੂੰ ਵੀ ਗੱਲ ਕਰ ਲੈ ਕਿ ਤੂੰ ਦਾੜ ਕਢਾਈ ਆ। ਮੁੰਨੇ ਭਾਈ ਉਹਨਾਂ ਨੇ ਖਤਮ ਦਵਾਇਆ ਤੇ ਗਡੇਰੀਆਂ ਤੇ ਦਵਾਤਾ ਤੇ ਸਾਰਿਆਂ ਪ੍ਰਾਹੁਣਿਆਂ ਨੂੰ ਕਹਿਣ ਡੇ ਲੰਗਰ ਚੂਪ ਕੇ ਜਾਣਾ। ਅੱਛੀ ਗੱਲ ਹੈ। ਇਹਦਾ ਵੀ ਅੱਬਾ ਮਰ ਗਏ ਨੇ, ਸਾਰੀਆਂ ਮਸੀਤਾਂ ਫੇਲੀਆਂ ਨੇ, ਮੰਨਿਆ ਲੱਭਾ ਸਨੋਕਰ ਤੇ ਜਨਾਜ਼ਾ ਲੈ ਗਏ। ਸਾਰੇ ਕਹਿੰਦੇ ਕਲਮਾ ਸ਼ਹਾਦਤ ਤੇ ਇਕੱਲੇ ਗਈ ਹੈ ਸੈਂਟਰ ਪਾਕਟ। ਨਾਜ਼ਰੀਨ ਇਹ ਜੇ ਮੁੰਨਾ ਸਿਟੀ 41। ਅੱਛਾ ਹਾਂਜੀ ਮਲਕ ਸਾਹਿਬ। ਇਹਦਾ ਵੀ ਅੱਬਾ ਫੌਤ ਹੋ ਗਿਆ ਤੇ ਕਬਰ ਕਢਾਣ ਗਿਆ ਤੇ ਸਿੱਧੀ ਕਢਾਤੀ। ਮੈਂ ਕਿਹਾ ਇਹ ਕੀ ਗੱਲ? ਕਹਿੰਦਾ ਪੈਸੇ ਥੋੜੇ ਸੀਗੇ ਖਲੋ ਕੇ ਦਫਨਾਉਣਾ। ਇਹ ਵੀ ਆਪਣੇ ਅੱਬੇ ਦੀ ਕਬਰ 'ਚ ਮੋਰੀ ਕਰਕੇ ਕਾਗਜ਼ ਵਾੜੀ ਜਾਵੇ। ਮੈਂ ਕਿਹਾ ਕੀ? ਕਹਿੰਦਾ ਅੰਦਰ ਹਿਸਾਬ ਹੋ ਰਿਹਾ, ਮੈਂ ਅੱਬੇ ਨੂੰ ਬੂਟੀ ਦੇ ਰਿਹਾ। ਆਪ ਅੱਬੇ ਦੀ ਕਬਰ ਤੇ ਬਹਿ ਕੇ ਨਾ ਪਾਊਡਰ ਪੀਣ ਡਿਆ, ਉਧਰੋਂ ਪੁਲਿਸ ਆ ਗਈ ਤਾਂ ਬਗਲਾਂ ਨੂੰ ਮੱਲਣ ਲੱਗ ਪਿਆ। ਮੁੰਨੇ ਨੂੰ ਨਾ ਡੈਵੋ 'ਚ ਸੀਟ ਆਪਣਾ ਚਿੱਤਰ ਪਏ ਇੰਜ ਕਰਕੇ ਸੀਟ ਤੇ ਬੈਠਾ। ਉਹਨਾਂ ਨੇ ਕੰਨਾਂ ਨੂੰ ਸੁਣਨ ਵਾਸਤੇ ਹੈਡਫੋਨ ਦਿੱਤਾ, ਇਹਨੇ ਨਾਲ ਦੀ ਸਵਾਰੀ ਨੂੰ 60 ਦਾ ਵੇਚਤਾ। ਆਪਣੇ ਭਰਾ ਦਾ ਕੰਨ ਲਾ ਕੇ ਤੇ ਕਚਹਿਰੀ ਬਾਜ਼ਾਰ ਲੈ ਗਿਆ, ਕਹਿੰਦਾ ਇਹਦੇ ਨਾਲ ਦੀ ਹੈਂਡ ਫਰੀ ਦੇ ਦਿਓ। ਹਾਏ ਮੈਂ ਮਰ ਗਈ ਵੇ ਮੁੰਨੇ, ਤੂੰ ਬਿਲਕੁਲ ਠੀਕ। ਹਾਂਜੀ ਮੁੰਨੇ ਦੀ ਦਾਦੀ ਮਰ ਗਈ। ਮੈਂ ਪੁੱਛਿਆ ਕਿੱਦਾਂ ਮਰੀ? ਕਹਿੰਦਾ 6 ਕਾਣੇ। ਇਹਦਾ ਵੀ ਸਾਰਾ ਖਾਨਦਾਨ ਮਰ ਗਿਆ ਤੇ ਦਾਦੀ ਬਚ ਗਈ। ਮੈਂ ਕਿਹਾ ਕਿੱਦਾਂ ਬਚੀ? ਕਹਿੰਦਾ ਮੈਂ ਚੀਟੇ ਲਾਏ ਸੀ। ਹਾਂ ਮੁੰਨੇ ਹੋਰ ਸੁਣਾ? ਠੀਕ ਮੈਂ ਬਿਲਕੁਲ ਠੀਕ ਆ। ਪਹਿਲਾਂ ਮੇਰੇ 'ਚ ਬਾਲੇ ਵੱਜੇ ਸੀ। ਪੀਨੋ ਭੰਬੀਰੀ ਮੈਂ ਅੱਲਾ ਕੋ ਬਸ ਇੱਕ ਹੀ ਦੁਆ ਮੰਗਦਾ ਕਿ ਤੂੰ ਫੌਤ ਹੋ ਜਾਏ। ਮੁੰਨੇ ਮੈਨੂੰ ਤੇਰਾ ਬਹੁਤ ਪਤਾ ਵਾ, ਮੈਂ ਤੈਨੂੰ ਬਹੁਤ ਜਾਣਦੀ ਆ। ਤੂੰ ਹਰ ਫੰਕਸ਼ਨ ਤੇ ਮੇਰੇ ਨਾਲ ਖੱਜਲ ਹੋਈ ਆ। ਨਾਈ ਦੀ ਦੁਕਾਨ ਤੇ ਜਾ ਕੇ ਕਹਿੰਦਾ ਮੇਰੀ ਫੌਜੀ ਕਟਿੰਗ ਕਰ ਦੋ, ਉਹਨੇ ਫਾਇਰਿੰਗ ਕਰਤੀ। ਹਾਂਜੀ ਭੱਟ ਸਾਹਿਬ। ਵੈੜਾ ਲੈਣ ਗਿਆ, ਕਹਿੰਦਾ ਵੈੜਾ ਕਿੰਨੇ ਦਾ? ਕਹਿੰਦਾ 96,000 ਦਾ। ਕਹਿੰਦਾ ਕਾਪੀ ਲੈਟਰ ਜਨਮਨ।
ਅੱਛੀ ਗੱਲ ਮੁੰਨਿਆ, ਅੱਛੀ ਗੱਲ। ਬੱਕਰਾ ਲੈਣ ਗਿਆ, ਕਹਿੰਦਾ ਕਿੰਨੇ ਦਾ, ਕਹਿੰਦਾ 30,000 ਦਾ, ਕਹਿੰਦਾ ਅਮਿਤਾਭ ਬੱਚਨ ਨੇ ਪਾਲਿਆ। ਜੀ ਅਮਨ, ਹਾਂਜੀ। ਬੱਕਰਾ ਲੈਣ ਗਿਆ ਵਾ ਤੇ ਚਾਚੇ ਨੂੰ ਕਹਿੰਦਾ ਕਿੰਨੇ ਦਾ ਬੱਕਰਾ, ਉਹ ਕਹਿੰਦਾ ਐਨਕ ਲਾ ਲੈਂਦੇ, ਉਹਨੇ ਐਨਕ ਲਾਈ, ਕਹਿੰਦਾ 95,000 ਦਾ, ਕਹਿੰਦਾ ਲੱਗਦਾ ਵੈੜੇ ਵਾਲੀ ਲਾ ਲਈ। ਖੁਸਰਾ ਕਰੋਨਾ ਵਾਲੀ ਵਰਦੀ ਪਾ ਕੇ ਤੇ ਓਵਰ ਕਰਾਈ ਜਾ ਰਿਹਾ। ਮੈਂ ਕਿਹਾ ਕੀ, ਕਹਿੰਦਾ ਸਿਹਤ ਦਾ ਖਿਆਲ ਕਰ ਰਿਹਾ ਮੈਂ। ਅੱਛਾ ਮੁੰਨਿਆ ਮੇਰੀ ਗੱਲ ਸੁਣ ਲੈ, ਤੂੰ ਇੰਨੇ ਤੂੰ ਪ੍ਰੋਗਰਾਮ ਕੀਤੇ ਨੇ ਤੇ ਕਿਹੜੀ ਕਿਹੜੀ ਜਗ੍ਹਾ ਤੇ ਤੂੰ ਪ੍ਰੋਗਰਾਮ ਕੀਤੇ ਨੇ? ਮੈਂ ਭਾਈ ਬੜੀ ਜਗ੍ਹਾ ਤੇ ਪ੍ਰੋਗਰਾਮ ਕੀਤੇ ਨੇ। ਨਹੀਂ ਮੁੰਨਿਆ ਮੇਰੇ ਤੋਂ ਨਾ ਤੇਰਾ ਪੜ੍ਹਨਾ ਹੀ ਰਹਿਣਾ, ਤੇਰੇ ਚੋਂ ਹਵਾੜ ਬਹੁਤ ਬੁਰੀ ਹੋਣ ਡਈ ਹੈ, ਮੈਂ ਤੈਨੂੰ ਸਹੀ ਕਹਿਣ ਡਿਆ। ਆ ਮਨ ਸੁਬਾਹ ਵੇਖਣ ਵਾਲੇ ਆ ਕੂੜਾ ਚੁੱਕ ਕੇ ਫੱਟੀਆਂ ਸੀਨੇ ਨਾਲ ਇੰਜ ਲਾਉਂਦੇ ਜਿੰਜ ਲੈਪਟਾਪ ਚੁੱਕਿਆ। ਕਿਉਂ ਮੁੰਨਿਆ ਮੇਰੀ ਸੁਣ ਲੈ ਗੱਲ, ਤੂੰ ਮੇਰਾ ਭਰਾ, ਤੂੰ ਸ਼ਹਜ਼ਾਦਾ ਆਦਮੀ, ਤੂੰ ਜਿਗਰ ਨੇ ਮੇਰਾ ਮੁੰਨਿਆ। ਇਹ ਵੀ ਕੂੜਾ ਚੁੱਕਦੇ ਤੇ ਨੇ ਬੋਰੇ ਤੇ ਲਿਖਾਇਆ, ਇਸਕੇ ਇਲਾਵਾ ਹਮਾਰੀ ਕੋਈ ਬ੍ਰਾਂਚ ਨਹੀਂ। ਮੁੰਨਾ ਨਾ ਕਸਾਈ ਦੀ ਦੁਕਾਨ ਤੇ ਜਾ ਕੇ ਕਹਿੰਦਾ ਪਾਈਆ ਗੋਸ਼ਤ ਦੇ ਦੇ, ਦੁਕਾਨਦਾਰ ਕਹਿੰਦਾ ਬੋਟੀ ਕਿੱਡੀ ਕਿੱਡੀ ਕਰਨੀ, ਕਹਿੰਦਾ ਐਡੀ ਐਡੀ। ਤੇਰੀ ਦੁਕਾਨ ਤੇ ਜਾ ਕੇ ਕਹਿੰਦਾ ਪਾਈਆ ਦੇ ਦੇ ਦੋ ਕੁੱਤੇ ਵਾਸਤੇ, ਉਹ ਕਹਿੰਦਾ ਇੱਥੇ ਪੀਣਾ ਕਿ ਲੈ ਕੇ ਜਾਣਾ। ਹਾਂਜੀ ਇਹ ਤੇ ਇਹਦੀ ਬੁੱਢੀ ਨਾ ਬਾਜ਼ਾਰ 'ਚ ਤੁਰੇ ਜਾਂਦੇ, ਆਪਣੀ ਬੁੱਢੀ ਨੂੰ ਕਹਿੰਦਾ ਮੇਰੇ ਨਾਲ ਬੰਦਿਆਂ ਵਾਂਗੂ ਤੁਰ, ਉਹਨੇ ਕਮੀਜ਼ ਲਾ ਕੇ ਮੋਢੇ ਤੇ ਰੱਖ ਲਈ। ਮੈਂ ਸੁਣਿਆ ਕਿ ਤੂੰ ਗੁਲੂਕਾਰੀ ਵੀ ਕਰਦਾ। ਨਹੀਂ ਭਾਈ ਮੈਂ ਜਮਾਦਾਰੀ ਕਰਦਾ। ਇਸ ਗੱਲ ਦਾ ਸੁਣ, ਮੁੰਨਾ ਬੜਾ ਵੱਡਾ ਗੁਲੂਕਾਰ ਹੈ। ਇੱਕ ਵਾਰੀ ਝੁਮਰੇ ਗਾਣਾ ਗਾਉਣ ਚਲਾ ਗਿਆ, ਇਹਨੇ ਗਾਣਾ ਸ਼ੁਰੂ ਕੀਤਾ, ਬਾਹਲੋਂ ਬੱਤੀਆਂ ਤੇ ਮਾਹੀ ਸਾਨੂੰ ਮਾਰੋ ਸੰਗਲਾਂ ਨਾਲ। ਉਹਨਾਂ ਨੇ 3 ਦਿਨ ਮੰਨ ਕੇ ਕੁੱਟਿਆ। ਉਹਨਾਂ ਨੇ ਇਹਦੀ ਗੱਲ ਤੇ ਅਦਬ ਹੀ ਇੰਨਾ ਕੀਤਾ, ਕਹਿੰਦੇ ਕੀ ਕਰੀਏ। ਹਾਂ ਮੁੰਨੇ, ਹੋਰ ਸੁਣਾਓ ਠੀਕ ਹੋ? ਹਾਂ ਮੁੰਨਿਆ ਮੈਂ ਬਿਲਕੁਲ ਠੀਕ। ਮੁੰਨੇ ਇੱਕ ਵਾਰੀ ਬਾਟਾ ਵਾਲਿਆਂ ਦੇ ਗਾਉਣ ਚਲਾ ਗਿਆ, ਸਾਰੀ ਰਾਤ ਇਹਨੇ ਗਾਣਾ ਗਾਇਆ, ਦਿਨ ਚੜਿਆ ਉਹਨਾਂ ਨੇ ਇਹਨੂੰ ਹਵਾਈ ਚੱਪਲ ਦੇ ਦਿੱਤੀ। ਮੁੰਨਾ ਕਹਿੰਦਾ ਜੇ ਦੇਣਾ ਤੇ ਬੰਦ ਜੁੱਤੀ ਦਿਓ। ਉਹ ਕਹਿੰਦੇ ਜਿੰਦ ਦਾ ਤੂੰ ਗਾਉਣ ਡਿਆ, ਸਾਡਾ ਦਿਲ ਕਰਦਾ ਇਹ ਚੋਂ ਹੀ ਵਧਣਾ ਖਿੱਚ ਲਈਏ। ਹਾਏ ਮੈਂ ਮਰ ਗਈ ਮੁੰਨਿਆ, ਮੈਂ ਤੇਰੇ ਪਿੱਛੇ ਹਾਂ ਪੀਨੋ ਭੰਬੀਰੀ। ਦੇਸੀ ਮੁਰਗੇ ਦਾ ਸ਼ੋਰਬਾ ਲਿਆ ਕੇ ਤੇ ਉਹਦੇ ਨਾਲ ਗੋਲ ਗੱਪੇ ਖਾ ਰਹੇ। ਮੁੰਡੇ ਵਰਗਾ ਬਦਮਾਸ਼ ਆ, ਬਦਮਾਸ਼। ਤੇ ਹੁਣ ਦੁਆ ਕਰ ਰਿਹਾ ਦਰਬਾਰ ਤੇ ਖਲੋ ਕੇ, ਸਰਕਾਰ ਫਲਾਣੀ ਦੁਆ ਵਾ ਕਬੂਲ ਆ, ਦੁਬਾਰਾ ਆਉਣਾ ਨਾ ਪਵੇ। ਇਹ ਵੀ ਇੱਕ ਦਰਬਾਰ ਤੇ ਗਿਆ, ਕਹਿੰਦਾ ਯਾ ਬਾਬਾ ਜੀ ਮੇਰਾ ਬੌਂਡ ਨਿਕਲਣਾ ਚਾਹੀਦਾ। ਬਾਹਰ ਆਏ ਤੇ ਜੇਬ 'ਚ ਨਿਕਲ ਗਿਆ। ਕਹਿੰਦਾ ਵਾਹ ਬਾਬਾ, ਉੱਚੀਆਂ ਸ਼ਾਨਾਂ ਵਾਲੇ ਤੇ ਪੁੱਠੀਆਂ ਸਮਝਾਂ ਵਾਲੇ, ਮੈਨੂੰ ਕੀਤਾ ਕੀ ਕਹਿੰਦਾ। ਅੱਛਾ ਜੀ, ਇੱਕ ਦਰਬਾਰ ਤੇ ਮੰਨਤ ਮੰਗੀ ਕਿ ਮੇਰੀ ਇਹ ਮੰਨਤ ਪੂਰੀ ਹੋ ਜਾਏ, ਮੈਂ ਚਾਦਰ ਚੜਾਵਾਂਗਾ। ਅੱਧੀ ਕੁ ਮੰਨਤ ਪੂਰੀ ਹੋਈ ਤੇ ਵਿਛਾਉਣੀ ਚੜਾਤੀ। ਮੈਂ ਤੇ ਵਿਛਾਉਣੀ ਜਿਹੜੀ ਥੱਲੇ ਵਿਛਾਈ ਦੀ ਮੋਟੀਆਂ ਡੱਬੀਆਂ ਵਾਲੀ। ਇਹ ਵੀ ਮੰਦਰ ਦੀ ਘੰਟੇ ਵਜਾ, ਕਹਿੰਦਾ ਭਗਵਾਨ ਜੀ ਪਹਿਲੇ ਲੱਛੇ ਵੇਚਦੇ ਸੀ, ਇਹਨੇ ਕੁੱਕੜਾਂ ਦੇ ਪੰਜੇ, ਮੁਰਗੀਆਂ ਦੀ ਦੁਕਾਨ ਪਾ ਲਈ ਤੇ ਕੁੱਕੜਾਂ ਦੇ ਪੰਜੇ ਵਿਕੇ ਨੇ, ਸ਼ਾਮ ਨੂੰ ਤੇ ਪਟਾਕੇ ਕੱਢ ਕੇ ਸੌਂ ਗਏ। ਇਹ ਖੁਸਰਾ ਸੀ ਤੇ ਫੌਜ ਚ ਲੱਗ ਗਿਆ, ਉਹਨਾਂ ਨੇ ਪਟਾ ਗੋਲੀਆਂ ਪਾਉਣ ਲਈ ਦਿੱਤਾ, ਵੇ ਸੁਰਖੀਆਂ ਲਾਈ ਫਿਰ। ਅੱਛੀ ਗੱਲ ਆ ਤੁਹਾਡੀ, ਬਹੁਤ ਅੱਛੀ ਗੱਲ ਆ। ਮੇਰੀ ਵੈਸੇ ਤਾਂ ਮੈਨੂੰ ਸਮਝਦਾਰ ਲੱਗਦੀ ਹੈ। ਉਹ ਕਿਵੇਂ? 50,000 ਤੇ 50,000 ਕਿੰਨੇ ਹੁੰਦੇ? ਲੱਖ। ਲਾਨਤ ਲਾਨਤ ਕਈ ਦਿਨ ਹੁੰਦੀ, ਮੇਰੇ ਮੂੰਹ ਦੀ ਪਹਿਲੇ ਮੈਮਰੀ ਫੁੱਲ ਆ। ਕੱਲ ਇੱਕ ਬੰਦੇ ਨੇ ਮੇਰੇ ਤੇ ਲਾਨਤ ਪਾਈ, ਮੇਰਾ ਮੂੰਹ ਹੈਂਗ ਹੋ ਗਿਆ। ਅੱਛਾ, ਇਹਦੀ ਅੰਮੀ ਕਹਿੰਦੀ ਰੋਟੀ ਖਾ ਲੈ, ਕਹਿੰਦਾ ਨਹੀਂ ਮੈਨੂੰ WhatsApp ਕਰ ਦੇ। ਮੁੰਨਾ ਨਾ ਪਹਿਲੇ ਕੁੱਕੜਾਂ ਦੇ ਪੰਜੇ ਵੇਚਦਾ ਸੀ, ਸਾਰੀ ਦਿਹਾੜੀ ਨਹੀਂ ਵਿਕੇ, ਸ਼ਾਮ ਨੂੰ ਉਹਨਾਂ ਦੇ ਨਹੁੰ ਕੱਟ ਕੇ ਸੌਂ ਗਿਆ। ਕੁੱਕੜਾਂ ਦੇ ਪੰਜੇ ਵੇਚਦਾ ਸੀ, ਉਹ ਸ਼ਾਮ ਨੂੰ ਵਿਕੇ ਨੇ, ਸੋਟੀ ਤੇ ਟੇਬਲ ਵੇਟੇ ਖੁਰ ਕਰਨ ਲੱਗ ਗਏ। ਤਾਂ ਜੀ ਨਾਜ਼ਰੀਨ, ਇੱਕ ਮੁੰਡਾ ਵਿੱਚ ਹੋਰ ਬਹੁਤ ਜੁਗਤਾਂ ਕਰ ਰਿਹਾ ਮੁੰਨੇ ਨੂੰ ਤੇ ਪੀਨੋ ਭੰਬੀਰੀ ਨੂੰ। ਹਾਂ ਵੀ ਥੋੜੇ ਜਿਹਾ ਨੀਵਾਂ ਤੇ ਹੋ। ਹਾਂ ਮੈਂ ਕਹਾ ਦੇਖੀ ਥੱਤਾ ਜਿੰਨ ਹੁੰਦਾ। ਕਦੀ ਜਿੰਨ ਵੀ ਥੱਥਾ ਹੋਇਆ? ਹਾਂਜੀ, ਉਹ ਕਹਿੰਦਾ ਨਹੀਂ ਤਿਆ ਹੁੱਤ ਮੇਰੇ ਹੱਥ। ਅੱਛੀ ਗੱਲ ਆ, ਨੀਵਾਂ ਹੋਵੇ ਬੜੇ ਤੇਰੇ ਹਵਾਨੇ ਵਰਗੇ ਨਕਸ਼ਾ, ਥੱਲੇ ਤੇ ਹੋ ਜਾਵੇ। ਹਾਂਜੀ ਆ ਦੇਖਿਓ ਬਗਲ ਜੀ ਸੁਰਮਾ ਲਾਇਆ। ਤਾਂ ਜੀ ਨਾਜ਼ਰੀਨ, ਇਹ ਉਹ ਇਲਾਕਾ ਕਿ ਜਿੱਥੇ ਵਾਕਈ ਲੋਕ ਫੈਸਲਾਬਾਦ ਦੇ ਵਿੱਚ ਕਹਿੰਦੇ ਨੇ ਕਿ ਇੰਨੀ ਫਸਲ ਨਹੀਂ ਹੁੰਦੀ, ਉੱਥੇ ਜੁਗਤ ਬਹੁਤ ਹੁੰਦੀ ਹੈ। ਤੇ ਵਾਕਈ ਇਹ ਉਹ ਇਲਾਕਾ ਕਿ ਜਿੱਥੇ ਜੁਗਤ ਬਹੁਤ ਹੁੰਦੀ ਹੈ ਕਿ ਪੀਨੋ ਭੰਬੀਰੀ ਇਹਨਾਂ ਲੋਕਾਂ ਦੇ ਵਿੱਚ ਫਸ ਗਈ ਆ। ਵਾਕਈ ਬਹੁਤ ਜੁਗਤ ਹੁੰਦੀ ਆ। ਮੈਂ ਕਰਿਆਨੇ ਵਾਲੀ ਦੁਕਾਨ ਤੇ ਜਾ ਕੇ ਮੈਂ ਕਿਹਾ ਵੀ ਭਰਾਵਾ ਕਿਲੋ ਰਸ ਦੇ ਦੇ, ਉਹਨੇ ਕਿਲੋ ਰਸ ਦਿੱਤੇ। ਮੈਂ ਕਿਹਾ ਵੀ ਇਹਨੂੰ ਤਾਂ ਕੀੜੀਆਂ ਚਿੰਬੜੀਆਂ, ਕਹਿੰਦਾ ਇਹਨਾਂ ਨੇ ਵੀ ਉੱਥੇ ਹੀ ਖਾਣਾ, ਇਹਨਾਂ ਦੀਆਂ ਕਿਹੜਾ ਵੈਗਨਾਂ ਚੱਲਣ ਡਈਆਂ। ਇਹਦੇ ਭਰਾ ਨੂੰ ਛਾਟ ਪਈ, ਮੈਂ ਸੋਚ ਨਹੀਂ ਚੁੱਕ ਰਿਹਾ, ਉੱਥੇ ਗਏ ਯਾਰ ਬਾਬਾ ਫਰੀਦ ਸ਼ੁਕਰਗੰਜ। ਜੀ ਮੁੰਨਿਆ, ਹਾਏ ਮੈਂ ਮਰ ਗਈ ਵੇ ਤੇਰੇ ਸਦਕੇ ਜਾਵਾਂ ਵੇ ਮੁੰਨਿਆ। ਹਾਂ ਇਹਦੇ ਭਰਾ ਨੂੰ ਭੋਰਾ ਕੇ ਛਾਟ ਪਈ ਆ, ਤੇ ਰੇਤਾ 'ਚ ਦੱਬ ਕੇ ਮਾਰਤਾ। ਮੁੰਡਾ ਜਦੋਂ ਵੀ ਘਰ ਜਾਵੇ ਨਾ ਇਹਨੂੰ ਛਾਟ ਪਏ, ਜਦੋਂ ਵੀ ਜਾਵੇ ਕਿਸੇ ਚੀਜ਼ ਤੋਂ ਛਾਟ ਪਏ। ਇਹਦਾ ਆਪਾਂ ਕਹਿੰਦਾ ਆਪਣਾ 7 ਮੀਟਰ ਲਵਾ। ਇੱਕ ਮਿੰਟ ਠਹਿਰ। ਹਾਂਜੀ
ਕੁਕੜੀ ਨੂੰ ਗਰਮ ਪਾਣੀ ਪਿਆਉਣ ਡਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਬਲੇ ਆਂਡੇ ਦਊ। ਠੀਕ ਗੱਲ। ਇਹਦਾ 14000 ਰੁਪਏ ਬਿੱਲ ਆ ਗਿਆ। ਇੱਕ ਮਿੰਟ ਠਹਿਰ, ਕੀ ਆਇਆ? ਇਹਦਾ 14000 ਰੁਪਏ ਬਿੱਲ ਆ ਗਿਆ ਤੇ ਇਹਦੇ ਨਾ 12000 ਮੰਗ ਕੇ ਇਕੱਠਾ ਕਰ ਲਿਆ ਤੇ 2000 ਰੁਪਏ ਰਹਿ ਗਏ ਤੇ ਇਹਦੀ ਤਬੀਅਤ ਖਰਾਬ ਹੋ ਗਈ। ਨੇ ਕਿਹਾ ਮੈਂ ਕਿੱਦਾਂ ਤਾਰਾਂਗਾ ਤੇ ਡਾਕਟਰ ਕੋਲ ਚਲ ਗਿਆ। ਡਾਕਟਰ ਤੈਨੂੰ ਕਹਿੰਦਾ ਕੀ ਹੋਇਆ ਤੈਨੂੰ? ਕਹਿੰਦਾ ਮੇਰੇ 2 ਬਿੱਲ ਦੇ ਵਾਲ ਬੰਦ ਆ। ਕਹਿੰਦਾ ਠੀਕ ਗੱਲ ਆ ਮੁੰਨਾ ਜੀ। ਹਾਂਜੀ ਕੀ ਗੱਲ ਵੇਖੀ ਹੈ ਨਾ, ਪਹਿਲੀ ਵਾਰੀ ਵੇਖਣਾ ਇਹਨੂੰ। ਦਰਬਾਰ ਤੇ ਬੰਬ ਰੱਖਦਾ ਫੜਿਆ ਗਿਆ। ਮੈਂ ਕਿਹਾ ਕੀ? ਕਹਿੰਦਾ ਮੰਨਤ ਮੰਗੀ ਸੀ। ਮੁੰਨਾ ਵੀ ਬੰਬ ਲੈ ਕੇ ਤੇ ਸਟੇਸ਼ਨ ਤੇ ਚਲਾ ਗਿਆ। ਬੰਬ ਦੇ ਉੱਤੇ ਬਹਿ ਕੇ ਕਹਿੰਦਾ ਅੱਜ ਚੱਲ ਸੀ ਤੇ ਜਾਸਾਂ। 1.5 ਘੰਟਾ ਬੰਬ ਤੇ ਬੈਠਾ ਰਿਹਾ, ਬੰਬ ਨਹੀਂ ਚੱਲਿਆ। ਅਖੀਰ ਨਾਲ ਦੇ ਬੰਦੇ ਨੇ ਕਿਹਾ ਭਾਜੀ ਤੁਸੀਂ ਮੇਰੇ ਬੰਬ ਤੇ ਬੈਠੇ ਹੋ। ਮੁੰਨਿਆ ਵੇ ਮੁੰਨਿਆ ਸਲੈਂਸਰ ਲਾ ਕੇ ਤੇ ਗਲੀਆਂ 'ਚ ਫਿਰ ਰਿਹਾ। ਮੈਂ ਕਿਹਾ ਕੀ? ਕਹਿੰਦਾ ਅੱਜ ਬੰਦੇ ਜਗਾਉਣੇ ਸਾਰੇ ਹੀ ਆ। ਮੁੰਡਾ ਨਾ ਨਵਾਂ ਜਾਮਾ ਲੈ ਕੇ ਤੇ ਕਬਰਸਤਾਨ ਵੜ ਗਿਆ। ਕਹਿੰਦਾ ਪਹਿਲੀ ਸੜਕ ਆ ਜਿੱਥੇ ਏਡੇ ਜੰਪ ਪਾਉਣ ਡਏ ਆ। ਮੋਟਰਸਾਈਕਲ ਤੇ ਪੈਟਰੋਲ ਪੰਪ ਲੈ ਗਿਆ। ਕਹਿੰਦਾ ਲੀਟਰ ਪੈਟਰੋਲ ਪਾ ਦਿਓ ਤੇ ਇਹਨੂੰ ਭੁੱਖ ਬੜੀ ਲੱਗੀ। ਕਹਿੰਦਾ ਨਾਲ ਕੋਈ ਚੰਗੀ ਬੋਟੀ ਪਾ ਦਿਓ। ਜੀ ਨਾਜ਼ਰੀਨ, ਇਹ ਵਾਕਈ ਜੋ ਇਲਾਕਾ ਕਿ ਜਿੱਥੇ ਪੀਨੋ ਪੰਭੀਰੀ ਫਸ ਗਈ ਏ। ਹਾਂਜੀ ਮਲਕ ਸਾਹਿਬ। ਇਹ ਪੁੰਜੇ ਹੱਥ ਮਾਰ ਕੇ ਕਹਿੰਦਾ ਓਹੋ ਮੈਂ ਕੀ ਹੋਇਆ? ਕਹਿੰਦਾ ਯਾਰ ਲੋਕੀ ਤਾਂ ਥੁੱਕ ਵੀ ਇੰਜ ਸੁੱਟਦੇ ਜਿੰਦਾ ਠੀਪਾ ਪਿਆ ਹੁੰਦਾ। ਮੁੰਨੇ ਦਾ ਘਰ ਏਡਾ ਕਿ ਛੋਟਾ, ਬਿਲਕੁਲ ਏਡਾ ਕਿ ਛੋਟਾ। ਉਹਦੇ ਜਨਾਜ਼ਾ ਮੰਜੀ ਤੇ ਤਾਂ ਨਹੀਂ ਲੈ ਕੇ ਜਾਂਦੇ, ਖਿਲਾਰ ਕੇ ਲੈ ਕੇ ਜਾਂਦੇ। ਤਰਾ ਕੇ ਏਡਾ ਛੋਟਾ ਘਰ ਆ। ਲਾਸ਼ੀ ਦੇ ਕੇ। ਹੋਰ ਸੁਣਾਓ। ਹਾਂ ਬਿਲਕੁਲ ਠੀਕ ਹੈ ਤੂੰ। ਮੁੰਨਾ ਖੁਸਰਾ ਸੀ ਤੇ ਤਸਬੀਹ ਕਰਨ ਦੇ ਲੱਕ ਤੇਰਾ ਲੱਕ ਤੇਰਾ ਲੱਕ ਤੇਰਾ। ਐਡਾ ਛੋਟਾ ਇਹਨਾਂ ਦਾ ਘਰ ਆ। ਇਹਨਾਂ ਦੇ ਘਰੋਂ ਮੱਖੀ ਲੰਘ ਜਾਣਾ ਤੇ ਨਿਆਣੇ ਖਾ ਪਾਉਂਦੇ ਹੈਲੀਕਾਪਟਰ। ਤੋ ਜੀ ਨਾਜ਼ਰੀਨ, ਇਹ ਪ੍ਰੋਗਰਾਮ ਪੀਨੋ ਪੰਭੀਰੀ ਮੁੰਨਾ ਸਾਹਿਬ ਵੀ ਸਾਡੇ ਕੋਲ ਨੇ, ਜੇ ਬੱਟ ਵੀ, ਮਲਕ ਸਾਹਿਬ ਵੀ। ਬਾਈ ਤੁਹਾਡਾ ਕੀ ਨਾਮ ਹੈ? ਅਲੀ। ਹਾਂਜੀ ਅਲੀ ਹਜਾਤ ਤੇ ਵਾਹ ਹਜਾਤ। ਵੀ ਆਪਣਾ ਨਾਮ ਵੀ ਸਹੀ ਰੱਖ। ਮੂੰਹ ਇਦਾਂ ਜਿਵੇਂ ਨੈਰੋ ਪੈਂਪਰ ਹੁੰਦਾ। ਉਹਨੇ ਤੇਰਾ ਮੂੰਹ ਇੰਜ ਆ ਜਿਵੇਂ ਬਜਰੀ ਦਾ ਸੂਰ ਬੰਨੇ। ਤੁਹਾਡਾ ਮੂੰਹ ਇਦਾਂ ਜਿਵੇਂ ਪੈਂਪਰ 'ਚ ਬਰਫ਼ ਕੁੱਟੀ ਹੁੰਦੀ। ਉਹਨੇ ਤੇਰਾ ਮੁੰਨਾ ਇਦਾਂ ਵਾ ਜਿਵੇਂ ਧੋਤਾ ਵੇੜਾ ਹੁੰਦਾ ਜੀ। ਤੇਰਾ ਮੂੰਹ ਇਦਾਂ ਲੱਸੀ ਨਾਲ ਵੇੜਾ ਧੋਤਾ ਹੁੰਦਾ। ਉਹਦਾ ਕੁੱਬਾ ਚੋਰ ਹੁੰਦਾ। ਹੋਰ ਉਹਨੇ ਤਾਂ ਨਾ ਇੱਕ ਭਰਾ ਕੋ ਬਾਬਾ, ਮੈਂ ਕੋ 8 ਦਿਨ ਹੋ ਗਏ ਨਜ਼ਰ ਨਹੀਂ ਆਉਣ ਡਿਆ। ਕਹਿੰਦਾ ਉੱਤੇ ਟੀਵੀ ਰੱਖਿਆ। ਔਰ ਇਮਾਨਦਾਰੀ ਦੀ ਗੱਲ, ਉਹ ਜਿਹੜਾ ਕੁੱਬਾ ਨਾ, ਸਾਰੇ ਬੰਦੇ ਤੇ ਈਦ ਦਾ ਚੰਨ ਵੇਖਦੇ ਨੇ ਕੋਠੇ ਤੇ ਚੜ੍ਹ ਕੇ। ਇਹਦੇ ਭਰਾ ਕੁੱਬੇ ਨੇ ਚੰਨ ਵੇਖਣਾ ਹੋਵੇ ਤੇ ਭਲਾ ਕੀ ਕਰਦਾ? ਇੱਥੋਂ ਤੁਰ ਕੇ ਨਹਿਰ ਤੇ ਜਾਂਦਾ, ਉੱਥੇ ਜਾ ਕੇ ਵੇਖਦਾ ਕਿੱਥੇ ਕਿ ਚੰਨ। ਵਾ ਫ੍ਰਿਜ ਖਿਲਾਰੀ ਨੇ ਲੰਮੇ ਪਾਈ ਆ, ਉਤਲੇ ਖਾਨੇ 'ਚੋਂ ਬਰਫ਼ ਹੀ ਨਹੀਂ ਨਿਕਲਦੀ। ਮੁੰਨੇ ਦਾ ਭਰਾ ਨਾ ਇੱਕ ਨਿੱਕਾ ਜਿਹਾ ਕੁੱਬਾ ਵਾ। ਉਹ ਮਹੱਲੇਦਾਰਾਂ ਨੇ ਭਲਾ ਕਾਹਦੇ ਲਈ ਰੱਖਿਆ? ਟਾਸ ਕਰਨ ਵਾਸਤੇ। ਕੁੱਬਾ ਪੁੱਠਾ ਆਵੇ ਕਿ ਸਿੱਧਾ। ਇੱਕ ਦਿਨ ਕੁੱਬਾ ਵੱਖੀ ਭਰਨੇ ਹੋ ਗਿਆ, ਮੈਚ ਹੀ ਨਹੀਂ ਹੋਇਆ। ਯਾਰ ਤੂੰ ਮੈਨੂੰ ਬਿਸਤ ਕਰਨ ਵਾਸਤੇ ਬੁਲਾਇਆ ਤੇ ਅੱਗੇ ਤੈਨੂੰ ਫੌਜੀ ਸਲਾਮੀ ਦਿੰਦੇ ਆ। ਮੁੰਨਿਆ ਤੂੰ ਇਹਦਾ ਭਰਾ ਕੁੱਬਾ ਵਾ ਤੇ ਐਲਸੀਡੀ ਜ਼ਮੀਨ ਤੇ ਲਵਾਈ। ਕਹਿੰਦਾ ਸਰਕਾਰੀ। ਕਹਿੰਦਾ ਕਿਉਂ ਵਿੱਚ ਫੌਜੀ ਬੈਠਾ? ਮੁੰਨੇ ਨੂੰ ਨਾ ਕਬਰਸਤਾਨ ਨੂੰ ਛਿੱਤਰ ਪਏ। ਬਾਹਰ ਲਿਖ ਕੇ ਆ ਗਿਆ ਖੁਸ਼ ਆਮਦੀਦ। ਉੱਥੇ ਦੇ ਲਿਖੀਦਾ ਹੀ ਨਹੀਂ। ਹੋਰ ਸੁਣਾ। ਬਿਲਕੁਲ ਠੀਕ ਆ। ਬਾਰਡਰ ਤੋਂ ਖੱਲ ਲੈਣ ਚਲ ਗਿਆ। ਕਹਿੰਦਾ ਖੱਲਾਂ ਦੇ ਦਿਓ। ਕਹਿੰਦਾ ਇੱਥੇ ਕਿਹੜੀਆਂ ਖੱਲਾਂ? ਕਹਿੰਦਾ ਆਪੇ ਟੀਵੀ 'ਚ ਗਿਆ ਫੌਜ ਨੇ ਬਹੁਤ ਕੁਰਬਾਨੀਆਂ ਦਿੱਤੀਆਂ। ਜਦੋਂ ਪਾਕਿਸਤਾਨ ਇੰਡੀਆ ਦੀ ਜੰਗ ਨਹੀਂ ਹੋਈ, ਇਹਨੂੰ ਵੀ ਜਜ਼ਬਾਤ ਚੜਿਆ। ਇਹਨੇ ਕੰਧ ਤੇ ਇੰਡੀਆ ਦਾ ਝੰਡਾ ਬਣਾ ਕੇ ਨਾ ਟੱਕਰ ਮਾਰ ਕੇ ਆਪਣਾ ਹੀ ਸਿਰ ਪੜਵਾ ਲਿਆ। ਏਡਾ ਜਜ਼ਬਾਤੀ। ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਦੇ ਦਰਮਿਆਨ ਤਿਆਰਾਂ ਨਹੀਂ ਲੱਗੀਆਂ। ਉਹ ਗੱਲ ਵੇਟ ਰਿਹਾ। ਮੈਂ ਕਿਹਾ ਕਿ ਮੈਂ ਕਹਿੰਦਾ ਮੈਂ ਸੁਣਿਆ ਸੁਲਹ ਹੋ ਗਈ। ਵਾਸ਼ਰੂਮ ਦਾ ਬੂਹਾ ਨਹੀਂ ਹੈ, ਜਿਹੜਾ ਬਹਿੰਦਾ ਨਾ ਇੱਕ ਲੱਤ ਬਾਹਰ ਨੂੰ ਕੱਢ ਕੇ ਬਹਿੰਦਾ। ਇਹਦਾ ਮਤਲਬ ਕਿ ਜਿਹੜਾ ਲੰਗੜਾ ਹੋਏ ਉਹਦੇ ਨਹੀਂ ਲੱਤ ਬਾਹਰ ਕੱਢ ਸਕਦਾ। ਮੁੰਡੇ ਦਾ ਇੱਕ ਭਰਾ ਕੁੱਬਾ ਵਾ। ਮੈਂ ਕਿਹਾ ਇਹ ਕੁੱਬਾ ਵਾ? ਕਹਿੰਦਾ ਨਹੀਂ, ਇਹ ਸਲਿੱਪ 'ਚ ਖਲੋਤਾ ਹੁੰਦਾ। ਹੋਰ ਸੁਣਾ। ਬਿਲਕੁਲ ਠੀਕ। ਅੱਛਾ ਮੁੰਨੇ, ਕਦੀ ਆ ਤੂੰ ਪ੍ਰੋਗਰਾਮ ਤੇ ਮੇਰਾ ਗੱਲ ਤੇਰਾ ਮੇਰਾ ਤਕਰੀਬਨ 17ਵਾਂ 18ਵਾਂ ਪ੍ਰੋਗਰਾਮ ਇਕੱਠਾ ਹੀ ਹੈ। ਨਹੀਂ ਕਿੰਨਵਾਂ ਹੀ ਆ ਭਾਈ। ਬਲਕਿ ਆਪਾਂ ਖੱਜਲ ਹੋ ਰਹੇ ਹਾਂ ਇਕੱਠੇ। ਲੇਕਿਨ ਹੁਣ ਅਸੀਂ ਇਸ ਚੈਨਲ ਦੇ ਉੱਤੇ, ਇਸ ਚੈਨਲ ਦਾ ਨਾਮ ਹੈ TS ਥੀਏਟਰ। ਇਹਨੂੰ ਸਬਸਕ੍ਰਾਈਬ ਕਰਨਾ, ਕਮੈਂਟਸ ਕਰਨਾ, ਸ਼ੇਅਰ ਕਰਨਾ ਤੇ ਲਾਈਕ ਵੀ ਕਰਨਾ, ਤਾਂ ਕਿ ਮੁੰਨਾ ਤੇ ਪੀਨੋ ਪੰਭੀਰੀ, ਜੇ ਬੱਟ ਤੇ ਮਲਕ ਸਾਹਿਬ ਤੇ ਅਲੀ ਹਜਾਤ, ਇਹ ਜਿਹੜੀ ਟੀਮ ਹੈ ਸਾਡੀ, ਤੁਹਾਨੂੰ ਇਸ ਚੈਨਲ ਤੇ ਬਿਲਕੁਲ ਨਜ਼ਰ ਆਏਗੀ। ਕਾਮੇਡੀ ਕਰਦੇ ਆ, ਸਾਫ ਸੁਥਰੀ ਕਾਮੇਡੀ ਕਰਦੇ ਆ। ਅੱਛਾ ਮੁੰਨੇ, ਤੈਨੂੰ ਯਾਦ ਆ ਕਿ ਇੱਕ ਵਾਰੀ ਜਦੋਂ ਆਪਾਂ ਸ਼ੇਖਾਂ ਦੇ ਘਰ ਪ੍ਰੋਗਰਾਮ ਕਰਨ ਮੈਂ ਗਈ ਸੀ, ਫੰਕਸ਼ਨ ਕਰਨ ਗਈ, ਉੱਥੇ ਤੇ ਜ਼ਿਆਦਤੀ ਬੜੀ ਹੋਈ। ਹਾਂ ਕੀ ਕੀਤਾ ਸੀ ਉਹਨਾਂ ਨੇ? ਮੈਂ ਸਾਰੀ ਰਾਤ ਸ਼ੇਖਾਂ ਦੇ ਘਰ ਨੱਚੀ ਆ। ਦਿਨ ਚੜ੍ਹਿਆ ਮੈਂ ਕਿਹਾ ਸ਼ੇਖ ਸਾਹਿਬ ਮੈਨੂੰ ਕੁਛ ਲਾਓ। ਉਹਨਾਂ ਨੇ ਬਾਹਰ ਕੱਢ ਕੇ ਕੁੰਡੀ ਲਾਤੀ। ਅੱਜ ਉਹ ਸ਼ੇਖ ਫੋਨ ਤੇ ਗੱਲ ਕਰਨ ਡੇ ਤੇ ਮਰ ਗਏ। ਉਹ ਕਿਉਂ? ਪੈਕੇਜ ਲਾਉਣਾ ਭੁੱਲ ਗਏ ਸੀ। ਮੁੰਡੇ ਦਾ ਭਰਾ ਗੰਦੇ ਖਾਲੇ 'ਚ ਡਿੱਗ ਗਿਆ। ਇੱਕ ਬੰਦਾ ਕਹਿੰਦਾ ਤੇਰਾ ਭਰਾ ਖਾਲੇ 'ਚ ਡਿੱਗ ਗਿਆ ਹੀ, ਭੱਜਾ ਹੀ ਗਿਆ। ਉਹਦੀ ਇੰਨੀ ਕੁ ਬਾਂਹ ਬਾਹਰ ਸੀਗੀ, ਉਤੋਂ ਬਾਂਹ ਹੀ ਲਾ ਲਈ। ਕਹਿੰਦਾ ਚਲੋ ਜਿੰਨਾ ਬਚਿਆ ਉਨਾ ਹੀ ਸਹੀ।
ਠੀਕ ਗੱਲ ਆ। ਇਹਦਾ ਭਰਾ ਵੀ ਡੁੱਬਣ ਡਿਆ ਤੇ ਬਾਹਾਂ ਦੇ ਉੱਤੇ ਕਹਿੰਦਾ ਤੂੰ ਬਾਹੂਬਲੀ ਦੀ ਅੰਮੀ ਆ। ਚੈਨ 'ਚ ਬੈਠਾ ਇਹਦਾ ਪੱਤ ਨਿਕਲ ਗਿਆ ਤੇ ਹੱਥ ਹੋਣ ਚਲ ਗਿਆ। ਹਾਂ ਅੱਛਾ ਮੈਨੂੰ ਤੈਨੂੰ ਪਤਾ ਜਦੋਂ ਮੈਂ ਸ਼ੇਖਾਂ ਦੇ ਘਰ ਫੰਕਸ਼ਨ ਤੇ ਗਈ ਆ ਆਹੋ। ਆਏ ਹਾਏ ਮੈਂ ਤੈਨੂੰ ਕੀ ਦੱਸਾਂ ਪੀਨੋ ਭੰਬੀਰੀ ਨਾਲ ਉਹਨਾਂ ਨੇ ਕਿੰਨੀ ਜ਼ਿਆਦਤੀ ਕੀਤੀ। ਮੈਂ ਸਾਰੀ ਰਾਤ ਨੱਚੀ ਆ। ਮੈਂ ਕਿਹਾ ਮੈਨੂੰ ਕੁਛ ਲਾਓ ਆ ਮੇਰੇ ਖੁੱਚਾਂ 'ਚ 2 ਲਾਈਆਂ। ਕਿਤੇ ਇੱਕ ਟੈਨਸ਼ਨ ਕਿਤੇ ਇੱਕ ਪ੍ਰੋਬਲਮ ਹੋਈ ਹੈ। ਮੁੰਡੇ ਵਰਗੇ ਬਾਬੇ ਨਾ ਮਰੀਜ਼ ਦਾ ਪਤਾ ਲੈਣ ਗਏ ਮਰ ਜਾਂਦੇ ਆ। ਇਹਦੀ ਭੈਣ ਨੂੰ ਕਹਿੰਦਾ ਆਪਣੀ ਨੂੰ ਕਹਿੰਦਾ ਦੱਸ ਤੂੰ ਕਿਹੜੀ ਸ਼ੈ ਲੈਣੀ। ਕਹਿੰਦੇ ਮੈਨੂੰ ਮਜ਼ਬੂਤ ਜਿਹਾ ਫਰਨੀਚਰ ਲੈ ਦੋ ਤੇ ਇਹਨੂੰ ਲੈਟ ਹਸਪਤਾਲ ਲੈ ਗਏ। ਠੀਕ ਆ ਮੁੰਨਾ ਇਹਦੇ ਬੁੱਧੀ ਤਬੀਅਤ ਖਰਾਬ ਤੇ ਸਿਵਲ 'ਚ ਲੈ ਗਏ। ਇਹਦੇ ਬੁੱਧੀ ਤਬੀਅਤ ਖਰਾਬ ਤੇ ਸਿਵਲ 'ਚ ਲੈ ਗਏ ਤੇ ਇਹਦਾ ਬੂ ਕਹਿੰਦਾ ਮੈਨੂੰ ਸਿਵਲ 'ਚ ਨੀਂਦ ਨਹੀਂ ਆਉਂਦੀ ਤੇ ਲੈਟ ਵਾਲੇ 'ਚ ਲੈ ਗਏ। ਕਹਿੰਦਾ ਨਹੀਂ ਮੈਂ ਸਿਵਲ 'ਚ ਠੀਕ ਆ। ਮੁੰਨੇ ਘਰ ਮੰਗਣ ਵਾਲਾ ਆਇਆ ਕਹਿੰਦਾ ਅੱਲਾ ਦੇ ਨਾਂ ਤੇ ਕੁਛ ਦੇ ਬਾਹ ਫੜ ਕੇ ਮਸਜਿਦ 'ਚ ਲੈ ਗਿਆ। ਕਹਿੰਦਾ ਉਹਨਾਂ ਦਾ ਆ ਘਰ ਆ। ਛੱਤ ਵਾਲੇ ਪੱਖੇ 'ਚ ਚੀਨੀ ਪਾ ਕੇ ਕਹਿੰਦਾ ਆਏ ਤੁਹਾਨੂੰ ਲੱਛਾ ਬਣਾ ਕੇ ਦੇ। ਅੱਛੀ ਗੱਲ। ਮੁੰਨੇ ਨੇ ਨਾ ਵੱਡੀ ਤੇ ਵੈੜਾ ਲਿਆਂਦਾ ਤੈਨੂੰ ਕਸਾਈ ਨਹੀਂ ਲੱਭਾ। ਕਹਿੰਦਾ ਚੱਲ ਮੈਂ ਆਪ ਹੀ ਕੁਰਬਾਨੀ ਕਰ ਦਿੰਦਾ। ਇਹਨੇ ਇੰਜ ਕਰਕੇ ਛੁਰੀ ਰੱਖੀ ਤੇ ਤਕਬੀਰ ਭੁੱਲ ਗਿਆ। ਕਹਿੰਦਾ ਪਾਕਿਸਤਾਨ ਜ਼ਿੰਦਾਬਾਦ। ਇਹ ਵੀ ਬੱਕਰਾ ਕਰਨ ਗਿਆ ਤੇ ਪਹਿਲੀ ਤਕਬੀਰ 'ਚ ਧੌਣ ਲਾ ਦੇ ਬੱਕਰੇ। ਅਤੇ ਮੁੰਨੇ ਤੈਨੂੰ ਯਾਦ ਆ ਜਦੋਂ ਆਪਾਂ ਦੋਨੇ ਜਣੇ ਸ਼ੇਖਾਂ ਦੇ ਘਰ ਫੰਕਸ਼ਨ ਕਰਨ ਮੈਂ ਗਏ ਤੇ ਤੂੰ ਮੇਰਾ ਚਕਨੈਜ਼ਰ ਸੀ। ਨਹੀਂ ਮੈਂ ਲੁਕਨੈਜ਼ਰ ਸੀ। ਮੁੰਨੇ ਬਹੁਤ ਅਲੱਗ ਗੱਲ ਆ। ਕੀ ਸੀ? ਲੁਕਨੈਜ਼ਰ। ਅੱਛਾ ਉੱਥੋਂ ਨਿਕਲੇ ਮੁੜ ਕੇ ਉਸ ਤੋਂ ਕਿਸੇ ਹੋਰ ਬਰਾਦਰੀ ਘਰ ਵੀ ਆਪਾਂ ਫੰਕਸ਼ਨ ਕਰਨ ਮੈਂ ਗਈ ਆ। ਉਸ ਤੋਂ ਬਾਅਦ ਚੱਲ ਕੇ ਵਾਜੇ ਵਾਲੇ। ਅੱਛਾ ਤੈਨੂੰ ਵਾਜਿਆਂ ਵਾਲੇ ਦਾ ਪਤਾ? ਆਹੋ। ਵਾਜਿਆਂ ਵਾਲੇ ਭਲਾ ਕੀ ਕਰਦੇ ਆ? ਕੀ ਕਰਦੇ? ਤੈਨੂੰ ਨਹੀਂ ਪਤਾ ਕੀ ਕਰਦੇ? ਤੂੰ ਵੀ ਤਾਂ ਵਾਜਿਆਂ ਵਾਲਾ ਹੀ ਆ। ਆਪਾਂ ਹਿਸਾਬ ਕਰੀਦਾ ਨਾ ਇੰਜ ਤੇ ਬਾਜੇ ਵਾਲੇ ਕਿੱਦਾਂ ਕਰਦੇ? ਕਿਵੇਂ? 2 ਗਿੱਠਾਂ 2.5 ਲੱਖ ਹੋ ਗਏ। ਇੱਕ ਮੇਰਾ ਦੋਸਤ ਸੀ ਵਾਜਿਆਂ ਵਾਲਾ ਕੰਮਾਂ ਦੇ ਮੰਦੇ ਪੈ ਗਏ। ਉਹਨੇ ਨਾ ਪੀਰੀ ਮਰੀਦੀ ਸ਼ੁਰੂ ਕਰ ਲਈ। ਇੱਕ ਔਰਤ ਆਈ ਬੱਚਾ ਲੈ ਕੇ ਕਹਿੰਦੀ ਪੀਰ ਜੀ ਮੇਰਾ ਬੱਚਾ ਨਹੀਂ ਚੁੱਪ ਕਰਦਾ ਇਹਨੂੰ ਫੂਕ ਮਾਰ ਦਿਓ। ਉਹਨੇ ਫੂਕ ਮਾਰੀ ਬੱਚਾ ਹੋਰ ਰੋਣ ਲੱਗ ਪਿਆ। ਫਿਰ ਫੂਕ ਮਾਰੀ ਬੱਚਾ ਹੋਰ ਰੋਣ ਲੱਗ ਪਿਆ। ਔਰਤ ਕਹਿੰਦੀ ਪੀਰ ਜੀ ਤੁਹਾਡੀ ਫੂਕਾਂ 'ਚ ਅਸਰ ਹੈ ਨਹੀਂ। ਅੱਗੋਂ ਪੀਰ ਕਹਿੰਦਾ ਜੇ ਸਾਡੀਆਂ ਫੂਕਾਂ 'ਚ ਅਸਰ ਵੇਖਣਾ ਬੱਚਾ ਪਿੱਤਲ ਦਾ ਲੈ ਕੇ ਆਓ। ਇੱਕ ਬਾਜੇ ਵਾਲਾ ਪੀਰ ਬਣ ਗਿਆ। ਅੱਛਾ ਉਹਦਾ ਮਰੀਦ ਬਾਹਰ ਗਿਆ ਤੇ ਉਹਨਾਂ ਕੰਮ ਖੁੱਲ ਗਿਆ ਉਹਦਾ। ਉਹਨੇ ਇੰਜ ਕਰਕੇ ਕਲਾਂਟ ਚੁੱਕੀ ਤੇ ਅੱਗੇ ਮਰੀਦ ਖਲੋਤਾ। ਕਹਿੰਦਾ ਸਰਕਾਰ ਇਹ ਕਿ ਤੁਸੀਂ ਇੱਥੇ? ਕਹਿੰਦਾ ਤੈਨੂੰ ਕਿਹਾ ਸੀ ਨਾ ਅਸੀਂ ਤੈਨੂੰ ਹਰ ਰੰਗ 'ਚ ਮਿਲਾਂਗੇ। ਬੈਂਕ 'ਚ ਨਾ ਇਹਨੂੰ ਮੈਂ ਬੈਂਕ 'ਚ ਗਾਰਡ ਲਵਾਤਾ ਤੇ ਉਹਦਾ ਮੈਨੇਜਰ ਕਹਿੰਦਾ ਕੱਲ ਨੂੰ ਆਪਣਾ ਜ਼ਾਰ ਲੈ ਆਈ ਤੇ ਰੈਕਲਾ ਚੁੱਕੀ ਫਿਰੇ। ਇਹਨੂੰ ਭਾਈ 15,000 ਰੁਪਇਆ ਨਾ ਦੇ ਕੇ ਤੇ ਰਿਸ਼ਵਤ ਬੈਂਕ 'ਚ ਲਵਾਇਆ ਤੇ ਉਹਨਾਂ ਨੇ ਦੂਏ ਕੁ ਦਿਨ ਹੀ ਕੱਢਤਾ। ਕੈਸ਼ੀਅਰ ਅੱਗੇ ਗਾਈ ਜਾਵੇ ਬੁੱਕਲ ਦੇ ਵਿੱਚ ਚੋਰ ਨਹੀਂ ਮੇਰੀ ਬੁੱਕਲ। ਅੱਛੀ ਗੱਲ ਆ। ਅੱਛੀ ਗੱਲ ਆ ਭਾਈ ਨਾ ਤੇਰਾ ਹਾਲੇ ਟ੍ਰੇਨ ਹੋਣ ਵਾਲਾ। ਮੋਟਰਸਾਈਕਲ ਦੇ ਸਹਾਰੇ ਪਵਾਉਣ ਚਲ ਗਿਆ। ਉਹ ਕਹਿੰਦਾ ਕਿਹੜੇ ਪਾਉਣੇ? ਕਹਿੰਦਾ ਗੰਦੇ ਗੰਦੇ ਪਾ ਦੇ। ਪੁਲਿਸ ਵਾਲਿਆਂ ਨੇ ਸੋਟੀ ਫੜੀ ਕਹਿੰਦਾ ਮੰਜੀ ਵੀ ਉੜ ਦੇਣਾ ਕਹਿੰਦਾ। ਅੱਛਾ ਤਾਂ ਜੀ ਨਾਜ਼ਰੀਨ ਇਹ ਸਾਡਾ ਪ੍ਰੋਗਰਾਮ ਸੀ ਪੀਨੋ ਭੰਬੀਰੀ। ਇਸ ਪ੍ਰੋਗਰਾਮ ਨੂੰ ਫਿਰ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਸਬਸਕ੍ਰਾਈਬ ਕਰੋ, ਕਮੈਂਟਸ ਕਰੋ, ਸ਼ੇਅਰ ਕਰੋ ਤੇ ਲਾਈਕ ਕਰੋ। ਇਹ ਸਾਡੀ ਪੂਰੀ ਟੀਮ ਹੈ ਇਸ ਚੈਨਲ ਦੇ ਉੱਤੇ। ਚੈਨਲ ਦਾ ਨਾਮ ਹੈ TS ਥੀਏਟਰ। ਇਹ ਹੁਣ ਇਨਸ਼ਾਅੱਲਾ ਤਾਲਾ ਤੁਹਾਨੂੰ ਅਸੀਂ ਫੇਰ ਵੀ ਮਿਲਾਂਗੇ ਪੀਨੋ ਭੰਬੀਰੀ ਅੱਛੀਆਂ ਜੁਗਤਾਂ ਦੇ ਨਾਲ, ਅੱਛੀ ਪ੍ਰਮੋਸ਼ਨ ਦੇ ਨਾਲ ਤੁਹਾਨੂੰ ਫੇਰ ਦੁਬਾਰਾ ਮਿਲੇਗੀ। ਉਹਨੂੰ ਤਾਂ ਮਿਲੀ ਜਦੋਂ ਸੂਟ ਇਸਤਰੀ ਕਰਾਇਆ। ਵੇ ਮੁੰਨਿਆ ਮੈਨੂੰ ਤੂੰ ਕਿਹੜਾ ਲੈ ਕੇ ਦਿੱਤਾ? ਲੈ ਕੇ ਦਿੱਤਾ। ਅਸੀਂ ਆਪ ਨਹੀਂ ਪਾਈ ਤਾਂ ਭਾਈ ਤੂੰ ਨੰਗਾ ਹੀ ਫਿਰਦਾ। ਅੱਜ ਕੰਮ ਵਾਲੇ ਬੰਦੇ ਅੱਲਾ ਨੇ ਸਾਈਂ ਕੀਤੇ। ਮੁੰਨਿਆ ਵੋਟ ਪਾਉਣ ਗਿਆ ਤੇ ਉੱਥੇ ਟਾਈਮ ਹੋ ਗਿਆ। ਵਾਪਸੀ ਆਉਣ ਲੱਗਾ ਤੇ ਮਸਜਿਦ ਦੇ ਗੱਲੇ 'ਚ ਸੁੱਟ ਆਇਆ। ਅਮੋਲ ਵੀ ਜਿੱਤ ਗਿਆ। ਮੁੰਨਿਆ ਤੇਰੇ ਵਰਗੇ ਬੰਦੇ ਨਿਊ ਖਾਂ ਬੱਸ ਦੇ ਵਿੱਚ ਗਨਮੈਨ ਹੁੰਦੇ ਜਿੱਥੇ ਡਾਕੂ ਚੜਨ ਆਪ ਉਤਰ ਜਾਂਦੇ ਆ। ਤੇ ਸੁਣਦਾ ਹੋਣਾ ਨਾ ਤੇਰੇ ਵਰਗੇ ਬੰਦੇ ਖਾ ਲੈਣ ਚਲੇ ਜਾਂਦੇ। तो जी नाज़रीन अच्छी गल है। हुण असी TS थिएटर नूं कमेंट करो, लाइक करो तो शेयर करो। पीनो भंबीरी दोबारा फिर तुहाडे कोल हाज़र होएगी। पाकिस्तान जिंदाबाद।